ਵੇਖੋ ਹਸਪਤਾਲ ਸਾਡੇ ਪਿੰਡ ਦਾ। ਹੁਣ ਤੁਸੀਂ ਕਹੋਗੇ ਕਿ ਇਹ ਵੀ ਤੁਸੀਂ ਆਪਣੀ ਮਦਦ ਆਪ ਦੇ ਤਹਿਤ ਚਲਾ ਲਓ। ਇਹਨਾਂ ਕੋਲ ਦਵਾਈ ਲੈਣ ਚਲੇ ਜਾਓ ਤੇ ਇਹਨਾਂ ਕੋਲ ਸਿਰ ਦੀ ਪੀੜ ਦੀ ਗੋਲੀ ਨਹੀਂ ਹੁੰਦੀ। ਬਣਾਈ ਹੋਈ ਬਿਲਡਿੰਗ, ਤੁਹਾਡੇ ਪਾਏ ਹੋਏ ਡਾਕਟਰ, ਤੁਹਾਡਾ ਪਾਇਆ ਹੋਇਆ ਅਮਲਾ ਇੱਥੇ ਟੱਕੇ ਦਾ ਕੰਮ ਨਹੀਂ ਕਰਦਾ ਪਿਆ। ਇਹ ਕਿੱਦਾਂ ਚੱਲ ਸਕਦਾ? ਹੁਣ 1-2 ਦਾ ਟਾਈਮ ਹੈ, ਹਸਪਤਾਲ ਖਾਲੀ ਹੈ। ਪਿੰਡਾਂ ਦੇ ਇੰਤਜ਼ਾਮੀ ਮਸਲਿਆਂ ਤੇ ਪਹਿਲੇ ਮੈਂ ਇੱਕ ਵਲੋਗ ਪਾਇਆ ਸੀ, ਤੁਹਾਨੂੰ ਨਾਲ ਗੱਲਬਾਤ ਸਾਂਝੀ ਕੀਤੀ। ਸਾਰੇ ਵੀਰਾਂ ਨੇ ਕਿਹਾ ਸੀ ਕਿ ਤੁਸੀਂ ਇਹ ਕੰਮ ਆਪਣੀ ਮਦਦ ਆਪ ਦੇ ਤਹਿਤ ਕਰਿਆ ਕਰੋ, ਤੇ ਇਹ ਕੰਮ ਪਿੰਡਾਂ ਦੇ ਵਿੱਚ ਆਪਣੀ ਮਦਦ ਆਪ ਦੇ ਤਹਿਤ ਵੀ ਹੋ ਰਿਹਾ। ਤੁਸੀਂ ਦੇਖ ਸਕਦੇ ਹੋ ਪੁਲੀ ਟੁੱਟੀ ਹੋਈ ਸੀ ਪਿਛਲੇ 4 ਸਾਲ ਤੋਂ, ਤੇ ਹੁਣ ਆ ਵੀਰ ਆਪਣੇ ਬਣਾ ਰਹੇ ਨੇ, ਇਹ ਮਹੱਲੇ ਵਾਲੇ ਬਣਾ ਰਹੇ ਨੇ ਜਿਨ੍ਹਾਂ ਦੇ ਇੱਥੇ ਘਰ ਨੇ। ਗੌਰਮੈਂਟ ਦੇ ਵਿੱਚ ਕੋਈ ਅਮਲ ਦਖਲ ਨਹੀਂ ਹੈ। ਆਪਣੀ ਮਦਦ ਆਪ ਦੇ ਤਹਿਤ ਕੰਮ ਕਰਨਾ ਕਿੰਨਾ ਕੁ ਸੂਦਮੰਦ ਹੈ? ਤੁਸੀਂ ਸਾਰੇ ਕਮੈਂਟ ਕਰਕੇ ਕਹਿੰਦੇ ਸੀ ਕਿ ਤੁਸੀਂ ਕੂੜਾ ਆਪ ਚੁੱਕੋ, ਕਿਸੇ ਮਿਊਨਿਸਪਲ ਕਮੇਟੀ ਦਾ, ਕਿਸੇ ਕਾਰਪੋਰੇਸ਼ਨ ਦਾ ਵੇਟ ਨਾ ਕਰੋ, ਤੁਸੀਂ ਪਿੰਡਾਂ ਦੇ ਕਰਨ ਵਾਲੇ ਕੰਮ ਆਪ ਕਰੋ, ਕਿਸੇ ਲੋਕਲ ਗੌਰਮੈਂਟ ਐਕਟ ਦਾ ਵੇਟ ਨਾ ਕਰੋ, ਤੁਸੀਂ ਆਪ ਕੰਮ ਕਰੋ। ਆਪਣੀ ਮਦਦ ਆਪ ਕੰਮ ਕਰਨਾ ਸੂਦਮੰਦ ਬਿਲਕੁਲ ਵੀ ਨਹੀਂ ਹੈ, ਕਿਉਂਕਿ ਗੌਰਮੈਂਟਾਂ ਰਿਆਸਤ ਚਾਹੁੰਦੀ ਆ ਕਿ ਤੁਸੀਂ ਆਪਣੀ ਮਦਦ ਆਪ ਕੰਮ ਕਰੋ, ਤਾਂ ਕਿ ਉਹਨਾਂ ਦੀ ਨਜ਼ਰ ਦੇ ਵਿੱਚ 70% ਜਿਹੜੀ ਪਿੰਡਾਂ ਦੀ ਆਬਾਦੀ ਆ ਉਹਨੂੰ ਕੋਈ ਮਸਲਾ ਹੀ ਨਾ ਹੋਵੇ। ਤੇ ਉਹ ਪਹਿਲੇ ਵੀ ਸਾਡੇ ਪਿੰਡਾਂ ਨੂੰ, ਸਾਡੀ ਇਹ 70% 67% ਦੀ ਆਬਾਦੀ ਨੂੰ ਮਸਲਾ ਸਮਝਦੀ ਨਹੀਂ ਹੈ। ਹੁਣ ਗੱਲ ਕਰਨ ਦਾ ਮਕਸਦ ਹੈ ਕਿ ਕੀ ਇਨਸਾਨੀ ਹਕੂਕ ਦੀ ਖਿਲਾਫ ਵਰਜ਼ੀ ਨਹੀਂ? ਜਿੱਥੇ 1 ਲੱਖ ਦੀ ਆਬਾਦੀ ਵਾਲਾ ਜਿਹੜਾ ਸ਼ਹਿਰ ਹੈ ਉਹਨੂੰ ਸਾਰੀਆਂ ਮਿਊਨਿਸਪਲ ਕਮੇਟੀ, ਕਾਰਪੋਰੇਸ਼ਨਾਂ, ਫਾਊਂਡੇਸ਼ਨਾਂ, ਉਹਨੂੰ ਸਾਰੀਆਂ ਸਹੂਲਤਾਂ ਮਿਲਦੀਆਂ ਨੇ। ਲੋਕਲ ਗੌਰਮੈਂਟ ਐਕਟ ਦੇ ਤਹਿਤ ਉੱਥੇ ਕੰਮ ਹੁੰਦੇ ਨੇ, ਪਿੰਡਾਂ ਦੇ ਵਿੱਚ ਨਹੀਂ ਹੁੰਦੇ। ਕਿ 5000 ਦੀ ਆਬਾਦੀ ਵਾਲਾ ਜਾਂ 10000 ਦੀ ਆਬਾਦੀ ਵਾਲਾ ਹੈ ਤਾਂ ਸ਼ਹਿਰ ਵਾਲੇ ਵੀ ਇਨਸਾਨ ਹੈ, ਪਿੰਡਾਂ ਵਾਲੇ ਵੀ ਇਨਸਾਨ, ਲੇਕਿਨ ਉੱਥੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਟੁੱਟੀਆਂ ਪੁਲੀਆਂ ਗੌਰਮੈਂਟ ਬਣਾ ਰਹੀ ਹੈ, ਗਟਰਾਂ ਦੇ ਢੱਕਣ ਗੌਰਮੈਂਟ ਬਣਾ ਰਹੀ ਹੈ, ਕੂੜੇ ਗੌਰਮੈਂਟ ਚੁੱਕ ਰਹੀ ਹੈ, ਡੰਪ ਕਰ ਰਹੀ ਹੈ ਬਾਹਰ ਲਿਜਾ ਕੇ, ਤੇ ਪਿੰਡਾਂ ਦੇ ਵਿੱਚ ਕਿਉਂ ਨਹੀਂ? ਹਾਲਾਂਕਿ ਪਿੰਡਾਂ ਵਾਲੇ ਟੈਕਸ ਵੀ ਦਿੰਦੇ ਨੇ, ਵੋਟ ਵੀ ਦਿੰਦੇ ਨੇ, ਰੈਵਨਿਊ ਵੀ ਦਿੰਦੇ ਨੇ, ਔਰ ਪਿੰਡਾਂ ਵਾਲੇ ਅੰਨਦਾਤਾ ਕਿਸਾਨ ਨੂੰ ਕਿਹਾ ਗਿਆ, ਕਿਸਾਨੀ ਨਾਲ ਦਿਹਾਤ ਜੁੜੇ ਹੋਏ ਨੇ। ਇੱਥੋਂ ਸਾਡਾ ਚੌਲ, ਜਿਹੜਾ ਖੰਡ ਹੈ, ਜਿਹੜੀ ਕਣਕ ਹੈ, ਜਿਹੜੀ ਖਾਣ ਦਾ ਸਾਰਾ ਰਾਸ਼ਨ ਜਿਹੜਾ ਉਹ ਪਿੰਡਾਂ ਦੇ ਵਿੱਚੋਂ ਜਾਂਦਾ। ਸੋ 1920 ਤੋਂ ਲੈ ਕੇ ਹੁਣ ਤੱਕ ਪਿੰਡਾਂ ਨੂੰ ਗੌਰਮੈਂਟ ਨੇ ਆਪਣੀ ਮਦਦ ਆਪ ਦੇ ਤਹਿਤ ਹੀ ਰੱਖਿਆ। ਪਿੰਡਾਂ ਦੇ ਵਿੱਚ ਉਹਨਾਂ ਕੰਮ ਕਿਹੜੇ ਕੀਤੇ ਨੇ? ਕਦੀ 5 ਸਾਲਾਂ ਬਾਅਦ ਕਿਤੇ ਇਲੈਕਸ਼ਨ ਆ ਜਾਂਦਾ ਤੇ ਕਿਸੇ ਦੇ ਬੂਹੇ ਗਾੜੀ 4 ਇੱਟਾਂ ਲਵਾਤੀਆਂ, ਜਾਂ ਇੱਕ ਨਾਲੀ ਪਟਾ ਕੇ ਉੱਚੀ ਕਰਾਤੀ, ਜਾਂ ਸੋਲੰਗ ਮਾੜਾ ਜਿਹਾ ਉੱਚਾ ਕਰ ਦਿੱਤਾ, ਤੇ ਇਹ ਕੰਮ ਤਾਂ ਨਹੀਂ ਨਾ ਹੈਗੇ। ਸੋ ਗੱਲ ਹੈ ਕਿ ਸਿੰਧ ਦੇ ਵਿੱਚ ਤੁਸੀਂ ਕਰ ਸਕਦੇ ਹੋ। ਉੱਥੋਂ ਦਾ ਇੱਕ 5000 ਦੀ ਆਬਾਦੀ ਵਾਲਾ ਪਿੰਡ ਹੈ ਜਾਂ 3000 ਦੀ ਆਬਾਦੀ ਵਾਲਾ ਪਿੰਡ ਹੈ, ਉਹਨੂੰ ਗੌਰਮੈਂਟ ਜਿਹੜੀ ਆ ਸਪੋਰਟ ਕਰ ਸਕਦੀ ਹੈ, ਉੱਥੋਂ ਕੂੜਾ ਚੱਕ ਸਕਦੇ ਹੋ, ਉਹਨੂੰ ਚਮਕਾਉਣ ਲਈ ਤੁਸੀਂ ਕੰਮ ਕਰ ਸਕਦੇ ਹੋ। ਤੇ ਪੰਜਾਬ ਦੇ ਵਿੱਚ ਕਿਉਂ ਨਹੀਂ? ਰਿਆਸਤ ਇੱਕ ਹੈ, ਸੂਬੇ ਉਹਦੇ 4 ਨੇ, ਇੱਕ ਸੂਬੇ 'ਚ ਹੋਰ ਕਾਨੂੰਨ ਹੈ, ਦੂਜੇ ਸੂਬੇ 'ਚ ਹੋਰ ਕਾਨੂੰਨ ਹੈ। ਜਿਵੇਂ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਜ਼ੁਬਾਨ ਬੈਨ ਹੈ, ਤੁਸੀਂ ਕਿਤੇ ਬੋਲ ਨਹੀਂ ਸਕਦੇ। ਅਗਰ ਬੋਲੋਗੇ ਤਾਂ ਜਾਹਲ ਸਵਰ ਕੀਤੇ ਜਾਓਗੇ। ਸਿੰਧ ਦੇ ਵਿੱਚ ਉਹਨਾਂ ਦੀ ਬੋਲੀ ਪੜ੍ਹਾਈ ਵੀ ਜਾਂਦੀ ਹੈ, ਬੋਲਦੇ ਵੀ ਨੇ, ਪਾਰਲੀਮੈਂਟ ਦਾ ਆਗਾਜ਼ ਉਹਨਾਂ ਦੀ ਬੋਲੀ ਤੋਂ ਹੁੰਦਾ, KPK ਦੇ ਵਿੱਚ ਵੀ, ਬਲੋਚਿਸਤਾਨ ਦੇ ਵਿੱਚ ਵੀ, ਤੇ ਪੰਜਾਬ ਦੇ ਵਿੱਚ ਕਿਉਂ ਨਹੀਂ? ਸੋ ਗੱਲ ਇਹ ਕਿ ਜੇ ਅਸੀਂ ਆਪਣੀ ਮਦਦ ਆਪ ਹੀ ਕੰਮ ਕਰਨੇ ਨੇ ਤੇ ਫਿਰ ਗੌਰਮੈਂਟ ਜਾਂ ਰਿਆਸਤ ਸਾਡੀ ਕੀ ਲੱਗੀ ਤੇ ਅਸੀਂ ਰਿਆਸਤ ਦੇ ਕੀ ਲੱਗੇ? ਸੋ ਇਹ ਸੂਦਮੰਦ ਬਿਲਕੁਲ ਵੀ ਨਹੀਂ ਹੈ। ਹੁਣ ਵੇਖੋ ਨਾ ਕਿ ਜਿਵੇਂ ਛੋਟੇ ਹੋਰ ਕੋਈ ਨਿੱਜੀ ਅਦਾਰੇ ਨੇ ਸਾਡੇ ਇੱਥੇ, ਜਿਵੇਂ ਸ਼ੌਕਤ ਖਾਨਮ ਹੈ ਜਾਂ ਇਸ ਤੋਂ ਵੱਖ ਈਦੀ ਲੈ ਲਓ, ਆਪਾਂ ਉਹਦੀ ਗੱਲ ਕਰ ਲੈਂਦੇ ਹਾਂ, ਤਾਂ ਉਹ ਕੰਮ ਅਗਰ ਕਰ ਰਹੇ ਨੇ ਤਾਂ ਲੋਕ ਉਹਨਾਂ ਨੂੰ ਆਪਣਾ ਹੱਕ ਸਮਝ ਕੇ ਚੰਦਾ ਦਿੰਦੇ ਨੇ। ਠੀਕ ਹੈ, ਤੇ ਇੱਕ ਉਹ ਕੰਮ ਗੌਰਮੈਂਟ ਦਾ ਹੀ ਕਮੀ ਗੌਰਮੈਂਟ ਦੀ ਹੀ ਪੂਰੀ ਕਰ ਰਹੇ ਨੇ, ਉਹ ਕੋਈ ਆਪ ਦਾ ਕੰਮ ਨਹੀਂ ਕਰ ਰਿਹਾ। ਹਾਲਾਂਕਿ ਕੰਮ ਗੌਰਮੈਂਟ ਦੇ ਬਣਦੇ ਨੇ, ਕਿਉਂਕਿ ਗੌਰਮੈਂਟਾਂ ਟੈਕਸ ਲੈਂਦੀਆਂ ਨੇ, ਵੋਟ ਲੈਂਦੀਆਂ ਨੇ, ਖਾਂਦੀਆਂ ਨੇ ਗੌਰਦਾਰਿਆਂ ਨੇ। ਲੋਕ ਆਪਣਾ ਹੱਕ ਸਮਝ ਕੇ ਚੰਦਾ ਦਿੰਦੇ ਨੇ। ਇੱਦਾਂ ਹੀ ਗੌਰਮੈਂਟ ਵੀ ਚਾਹੁੰਦੀ ਪਿੰਡਾਂ ਦੇ ਵਿੱਚ ਵੀ ਵਾਸ਼ ਸਿਸਟਮ ਹੋ ਜਾਵੇ, ਨਿੱਜੀ ਕੋਈ ਕਮੇਟੀ ਬਣ ਜਾ, ਕੋਈ ਵੈਲਫੇਅਰ ਸੁਸਾਇਟੀ ਬਣ ਜਾ, ਕੁਝ ਮਾੜਾ ਚੰਗਾ ਬਣ ਜਾ, ਸੱਥ ਬਣ ਜਾ ਕੋਈ ਇੱਕ ਅੱਧੀ, ਤਾਂ ਲੋਕੀ ਵਾਸ਼ ਲਾ ਦੇਣ, ਲੋਕਾਂ ਵਾਸ਼ ਇਕੱਠੀ ਕਰਕੇ ਤੋਂ ਪਿੰਡਾਂ ਦੇ ਕੰਮ ਕਰਾ ਲੈਣ। ਇੱਦਾਂ ਕੰਮ ਨਹੀਂ ਹੁੰਦੇ। ਆਹ ਵੇਖੋ ਹਸਪਤਾਲ ਸਾਡੇ ਪਿੰਡ ਦਾ। ਹੁਣ ਤੁਸੀਂ ਕਹੋਗੇ ਕਿ ਇਹ ਵੀ ਤੁਸੀਂ ਆਪਣੀ ਮਦਦ ਆਪ ਦੇ ਤਹਿਤ ਚਲਾ ਲਓ। ਇਹ ਕਿੱਦਾਂ ਚੱਲ ਸਕਦਾ? ਹੁਣ 1-2 ਦਾ ਟਾਈਮ ਹੈ, ਹਸਪਤਾਲ ਖਾਲੀ ਹੈ, ਕੋਈ ਇਹਦੇ ਵਿੱਚ ਡਾਕਟਰ ਨਹੀਂ ਹੈਗਾ। 4-5 ਪਿੰਡਾਂ ਦਾ ਹਸਪਤਾਲ ਹੈ। ਹੁਣ ਇਸ ਟਾਈਮ ਕਹਾਲ ਦੀ ਘੜੀ ਕਿਸੇ ਬੰਦੇ ਨੂੰ ਅਟੈਕ ਹੋ ਜਾਂਦਾ, ਕਿਸੇ ਬੰਦੇ ਨੂੰ ਸੱਪ ਲੜ ਜਾਂਦਾ, ਕਿਸੇ ਬੰਦੇ ਨੂੰ ਕੋਈ ਗੋਲੀ ਗਾਲੀ ਲੱਗ ਜਾਂਦੀ, ਕੋਈ ਜ਼ਖਮ ਹੋ ਜਾਂਦਾ, ਕੁਝ ਵੀ ਹੋ ਜਾਂਦਾ, ਉਹ ਬੰਦਾ ਹਸਪਤਾਲ ਲੈ ਕੇ ਆਉਂਦੇ ਨੇ, ਅੱਗੋਂ ਡਾਕਟਰ ਕੋਈ ਨਹੀਂ। ਠੀਕ ਹੈ, 4-5 ਪਿੰਡਾਂ ਨੇ ਯੂਨੀਅਨ ਕੌਂਸਲ ਨੂੰ ਰਿਪਰੈਜ਼ੈਂਟ ਕਰਦਾ ਪਿਆ ਹਸਪਤਾਲ। ਰਕਬਾ ਇਹਦਾ ਵੇਖ ਲਓ ਕਿੱਡਾ ਵੱਡਾ, ਇਹਦੀ ਜਿੰਨੀ ਬਿਲਡਿੰਗ ਆ ਉਹ ਕਿਵੇਂ ਮਿਸਮਾਰ ਹੋਈ ਪਈ ਆ, ਇਹਦੇ ਵਿੱਚ ਖੇਤੀ ਹੋ ਰਹੀ ਆ, ਤੁਸੀਂ ਵੇਖ ਸਕਦੇ ਹੋ ਸਾਰੇ ਰਕਬੇ ਦੇ ਵਿੱਚ ਠੇਕੇ ਤੋਂ ਉਹਨਾਂ ਦਿੱਤੀ ਹੋਈ ਆ। ਡਾਕਟਰ ਇੱਥੇ ਆਉਂਦਾ ਕੋਈ ਨਹੀਂ, ਜਿਹੜੇ ਡਾਕਟਰ ਹੈਗੇ ਨੇ ਉਹ ਇੱਥੋਂ ਆਉਂਦੇ ਨੇ, ਦਵਾਈਆਂ ਚੁੱਕਦੇ ਨੇ, ਆਪਣੇ ਪਿੰਡਾਂ ਦੇ ਘਰਾਂ ਦੇ ਵਿੱਚ ਉਹਨਾਂ ਕਲੀਨਿਕ ਬਣਾਏ ਹੋਏ ਨੇ, ਉੱਥੇ ਜਾ ਕੇ ਦਵਾਈਆਂ ਵੇਚਦੇ ਨੇ। ਠੀਕ ਹੈ, ਇਹਨੂੰ ਕੋਈ ਸਮਝਦੇ ਹੀ ਨਹੀਂ ਹੈ। ਸੋ ਇਹ ਵੀ ਤੁਸੀਂ ਅੱਜ ਕਹੋਗੇ ਕਿ ਤੁਸੀਂ ਇਹਨੂੰ ਕਰ ਲਓ ਆਪਣੀ ਮਦਦ ਆਪ ਦੇ ਨਾਲ, ਬਾਈ ਅਸੀਂ ਡਾਕਟਰ ਥੋੜ੍ਹੀ ਹਾਂ, ਇਹ ਤਾਂ ਗੌਰਮੈਂਟ ਦਾ ਕੰਮ ਹੈ। ਅਸੀਂ ਤਾਂ ਕੰਪਲੇਨ ਕਰ ਸਕਦੇ ਹਾਂ ਕਿ ਬਾਈ ਜੀ ਇੱਧਰ ਆ ਕੇ ਵੇਖੋ, ਤੁਹਾਡੀ ਬਣਾਈ ਹੋਈ ਬਿਲਡਿੰਗ, ਤੁਹਾਡੇ ਪਾਏ ਹੋਏ ਡਾਕਟਰ, ਤੁਹਾਡਾ ਪਾਇਆ ਹੋਇਆ ਅਮਲਾ ਇੱਥੇ ਟੱਕੇ ਦਾ ਕੰਮ ਨਹੀਂ ਕਰਦਾ ਪਿਆ, ਹਸਪਤਾਲ ਵਿਹਲਾ ਪਿਆ। ਜਿਹਦਾ ਦਿਲ ਕਰਦਾ ਆ ਕੇ ਮਸ਼ੀਨ ਚੁੱਕ ਕੇ ਲੈ ਜਾ, ਆਕਸੀਜਨ ਸਿਲੰਡਰ ਚੁੱਕ ਕੇ ਲੈ ਜਾ, ਦਵਾਈਆਂ ਚੁੱਕ ਕੇ ਲੈ ਜਾ, ਜਿਹੜੀਆਂ ਮਾੜੀਆਂ ਚੰਗੀਆਂ ਪਈਆਂ ਨੇ। ਕਹਾਲ ਦੀ ਘੜੀ ਇਹਨਾਂ ਕੋਲ ਦਵਾਈ ਲੈਣ ਚਲੇ ਜਾਓ ਤੇ ਇਹਨਾਂ ਕੋਲ ਸਿਰ ਦੀ ਪੀੜ ਦੀ ਗੋਲੀ ਨਹੀਂ ਹੁੰਦੀ।
ਠੀਕ ਹੈ। ਤੇ ਬਾਕੀ ਤਾਂ ਇੱਥੇ ਕੀ ਹੋਣਾ, ਇੰਡੀਆ ਦੇ ਵਿੱਚ ਜਿਹੜੇ ਇਸ ਲੈਵਲ ਦੇ ਹਸਪੀਟਲ ਨੇ ਨਾ, ਪਿੰਡਾਂ ਦੇ ਵਿੱਚ ਜਿਹੜੇ ਬਣੇ ਹੋਏ ਨੇ ਬੁਨਿਆਦੀ ਮਰਕਜ਼ ਸਿਹਤ, ਉੱਥੇ ਕਿਡਨੀਆਂ ਟ੍ਰਾਂਸਪਲਾਂਟ ਕਰਦੇ ਪਏ ਨੇ ਉਹ। ਤੇ ਸਾਡੇ ਇੱਧਰ ਵੇਖ ਲਓ, ਡਾਕਟਰ ਹੀ ਕੋਈ ਨਹੀਂ ਬੈਠਾ ਆ ਉੱਥੇ, ਨਰਸ ਵੀ ਕੋਈ ਨਹੀਂ ਬੈਠੀ, ਕੋਈ ਕੰਪਾਊਂਡਰ ਕੋਈ ਚੀਜ਼ ਨਹੀਂ ਹੈਗੀ ਸਾਡੇ ਇੱਥੇ ਇਹਨਾਂ ਪਿੰਡਾਂ ਦੇ ਵਿੱਚੋਂ। ਬਲਕਿ ਸਾਡੇ ਪਿੰਡ ਦੇ ਵਿੱਚ ਹਸਪਤਾਲ ਹੈ ਕਿ ਸਾਡੇ ਪਿੰਡ 'ਚੋਂ ਕੋਈ ਸੈਂਕੜੇ ਬੰਦੇ ਐਸੇ ਮਰ ਗਏ ਨੇ ਕਿ ਜਿਹੜੇ ਸਿਰਫ ਹਸਪਤਾਲ ਦੀ ਦੂਰੀ ਤੋਂ ਮਰੇ ਨੇ, ਕਿ ਪਿੰਡ 'ਚ ਉਹਨੂੰ ਕੋਈ ਮਸਲਾ ਬਣਿਆ, ਸਿਰ ਨੂੰ ਪੀੜ, ਢਿੱਡ ਨੂੰ ਪੀੜ, ਅਟੈਕ ਵਗੈਰਾ ਹੋਇਆ ਨਾ, ਤੇ ਅੱਗੋਂ ਸੜਕਾਂ ਸਾਰੀਆਂ ਟੁੱਟੀਆਂ ਹੋਈਆਂ ਨੇ ਸਾਡੇ ਪਿੰਡ ਦੀਆਂ। ਸਾਡਾ ਮੇਨ ਲਾਹੌਰ ਰੋਡ ਸਾਰਾ ਟੁੱਟਿਆ ਹੋਇਆ। ਜਦੋਂ ਇੱਧਰ ਰੋਡ ਤੇ ਗੱਡੀ ਚੜ੍ਹਦੀ ਆ, ਮਰੀਜ਼ ਦੀ ਵੈਸੇ ਡੈਥ ਹੋ ਜਾਂਦੀ, ਘੱਟੋ ਘੱਟ ਅੱਧਾ ਘੰਟਾ 20 ਮਿੰਟ ਟ੍ਰੈਫਿਕ ਦੀ ਵਜ੍ਹਾ ਤੋਂ ਸ਼ਹਿਰ ਪਹੁੰਚਦੇ 14 ਕਿਲੋਮੀਟਰ ਇੱਥੋਂ ਦੂਰ ਸ਼ਹਿਰ ਹੈ, ਸ਼ਹਿਰ ਉੱਥੇ ਹਸਪੀਟਲ ਪਹੁੰਚਦਿਆਂ ਲੱਗ ਜਾਂਦਾ, ਤੇ ਮਰੀਜ਼ ਦੀ ਡੈਥ ਰਾਹ ਦੇ ਵਿੱਚ ਹੋ ਜਾਂਦੀ ਹੈ, ਮਰੀਜ਼ ਮਰ ਜਾਂਦਾ, ਫਸਟ ਏਡ ਮਿਲ ਹੀ ਨਹੀਂ ਪਾਉਂਦੀ ਕਿਤੋਂ ਵੀ। ਤੇ ਸੋ ਇਹ ਵੀ ਗੌਰਮੈਂਟ ਦਾ ਕੰਮ ਹੈ। ਇਹਦੇ ਤੇ ਵੀ ਨਾ ਤੁਸੀਂ ਕਹਿ ਦੇ ਕਿ ਬਾਈ ਜੀ ਤੁਸੀਂ ਆਪਣੀ ਮਦਦ ਆਪ ਕਰੋ। ਸੋ ਆਖਰ ਤੇ ਗੱਲ ਇਹ ਮੇਰਾ ਵੀਰੋ ਕਿ ਅਸੀਂ ਗੌਰਮੈਂਟ ਨੂੰ ਹਲੂਣਾ ਮਾਰ ਰਹੇ ਹਾਂ ਕਿ ਬਾਈ ਜੀ ਅਸੀਂ ਵੀ ਇਨਸਾਨ ਹਾਂ, ਸਾਡੇ ਵੀ ਮਸਲੇ ਮਸਾਇਲ ਨੇ, ਸਾਡੇ ਵੀ ਇੱਥੇ ਕੋਈ ਸੀਵਰੇਜ ਸਿਸਟਮ ਨਹੀਂ ਹੈਗਾ, ਕੋਈ ਮਿਊਨਿਸਪਲ ਕਮੇਟੀ ਦਾ ਸਿਸਟਮ ਨਹੀਂ ਹੈਗਾ, ਕੋਈ ਬਿਜਲੀ ਦਾ ਸਾਡਾ ਇੱਥੇ ਕੋਈ ਵਧੀਆ ਚੰਗਾ ਕੋਈ ਨਿਜ਼ਾਮ ਸਿਸਟਮ ਨਹੀਂ ਹੈਗਾ। ਸੋ ਸਾਨੂੰ ਵੀ ਸ਼ਹਿਰਾਂ ਦੀ ਦੌੜ ਦੇ ਵਿੱਚ ਸ਼ਾਮਲ ਕੀਤਾ ਜਾਵੇ। ਜਿਵੇਂ ਤੁਸੀਂ ਸ਼ਹਿਰਾਂ ਨੂੰ ਸਹੂਲਤਾਂ ਦਿੰਦੇ ਹੋ, ਸਾਨੂੰ ਵੀ ਸਹੂਲਤਾਂ ਦਿਓ। ਅੱਲਾ ਅੱਲਾ ਖੈਰ ਸੱਲਾ। ਇਹੀ ਸਾਡੀ ਆਵਾਮ ਨੂੰ ਰਿਕੁਐਸਟ ਹੈ ਕਿ ਤੁਸੀਂ ਵੀ ਬੋਲੋ ਤੇ ਗੌਰਮੈਂਟ ਨੂੰ ਹਲੂਣਾ ਮਾਰੋ। ਸੋ ਜਿਉਂਦੇ ਵਸਦੇ ਰਹੋ।